ਜਿਹੜੀ ਜੱਜ ਬਣੀ ਆ ਇਹ ਇੱਕ ਰੈਂਕ ਹੁੰਦੇ ਆ ਡਿਸਟ੍ਰਿਕਟ ਲੈਵਲ ਤੋਂ ਸ਼ੁਰੂ ਹੁੰਦੇ ਆ ਔਰ ਸਾਨੂੰ ਜਿਹੜਾ ਰੈਂਕ ਮਿਲੇਗਾ ਸਿਵਲ ਜੱਜ ਜੂਨੀਅਰ ਡਿਵੀਜ਼ਨ ਦਾ ਮਿਲੇਗਾ। ਇਹ ਮੇਰੀ ਪੰਜਾਬ 'ਚ 3rd ਅਟੈਂਪਟ ਸੀਗੀ। ਤੰਗੀਆਂ ਰਾਹ ਦੇ ਵਿੱਚ ਬਹੁਤ ਆਈਆਂ, ਪਰ ਜਿੱਦਾਂ ਕਹਿ ਲਓ ਰਾਹ ਜਿਹੜੇ ਆ ਹੌਲੀ ਹੌਲੀ ਜਦੋਂ ਤੁਹਾਡੇ 'ਚ ਇਰਾਦੇ ਜਿਹੜੇ ਆ ਮਨ ਦੇ ਦ੍ਰਿੜ ਹੁੰਦੇ ਆ, ਉਹ ਤੰਗੀਆਂ ਜਿਹੜੀਆਂ ਆ ਪ੍ਰਮਾਤਮਾ ਆਪ ਹੀ ਜਿਹੜਾ ਦੂਰ ਕਰਦਾ ਰਿਹਾ। ਜਾਂ ਸਾਡੀ ਜਿਹੜੀ ਖੁਸ਼ੀ ਸੀ ਨਾ ਉਹ ਰਿਜ਼ਲਟ ਤੱਕ ਤਾਂ ਸੀਗੀ, ਉਹਦੇ ਲਈ ਥੋੜ੍ਹੀ ਬਹੁਤ ਸਾਨੂੰ ਸੀਗੀ ਹੈ ਨਾ। ਜਿਹੜਾ ਹੁਣ ਦੌਰ ਚੱਲ ਰਿਹਾ ਨਾ ਸਨਮਾਨਿਤ ਕਰਨ ਦਾ, ਵਧਾਈਆਂ ਦੇਣ ਦਾ, ਇਹ ਸਾਨੂੰ ਪਤਾ ਨਾ ਸੀ ਵੀ ਇੰਨਾ ਵੀ ਹੋਊਗਾ। ਲੱਗਦਾ ਕਿ ਅੱਗੇ ਹੋਰ ਵੀ ਧੀਆਂ ਪ੍ਰੇਰਿਤ ਹੋਣਗੀਆਂ ਇਹ ਸਾਰਿਆਂ ਨੂੰ ਦੇਖ ਕੇ। ਸਾਡੇ ਜਿੱਦਾਂ ਛੋਟੀਆਂ ਬੇਟੀਆਂ ਨਾ ਇਸ ਤੋਂ ਵੱਡੀਆਂ ਬੇਟੀਆਂ ਉਹ ਸਾਰਾ ਕੰਮ ਕਰਦੀਆਂ ਸੀ, ਉਹ ਕਰਦੀਆਂ ਸੀਗੀਆਂ, ਇਹਨੂੰ ਅਸੀਂ ਕਰ ਲੈਂਦੇ ਹਾਂ। ਹੁਣ ਜਿੱਦਾਂ ਰਿਜ਼ਲਟ ਹੈ ਉਹ ਵੀ ਬਹਿ ਗਈਆਂ ਆਰਾਮ ਨਾਲ ਕਿਤਾਬਾਂ ਲੈ ਕੇ, ਤੇ ਕੰਮ ਅਸੀਂ ਕਰਨਾ ਹੀ ਨਹੀਂ। ਅੱਛਾ ਜੀ। ਉਹ ਕੰਮ ਹੁਣ ਸਾਨੂੰ ਕਰਨਾ ਪੈ ਗਿਆ। ਤੇ ਉਹ ਵੀ ਕਹਿੰਦੀਆਂ ਨੇ ਕਿ ਅਸੀਂ ਉਹ ਤਿਆਰੀ ਲੱਪੀਆਂ ਕਰਨ, ਤਿਆਰੀ ਲੱਪੀਆਂ ਹੁਣੀ ਕਰਨ ਲੱਗ ਪਈਆਂ ਤਿਆਰੀ। ਹੁਣ ਜੇ ਮੈਂ ਲਾਅ ਦੀ ਪੜ੍ਹਾਈ ਦੇ ਦੌਰਾਨ ਦੀ ਗੱਲ ਕਰਾਂ ਤਾਂ ਮੇਰੇ 16-17 ਘੰਟੇ ਦੀ ਜਿਹੜੀ ਸੀ ਸਟੱਡੀ ਰੂਟੀਨ ਸੀਗੀ, ਉਹ ਕਿਉਂ ਹੁੰਦੀ ਸੀਗੀ ਕਿਉਂਕਿ ਮੈਂ ਬਾਕੀ ਹੋਰ ਚੀਜ਼ਾਂ ਵੱਲ ਨਹੀਂ ਸੀਗੀ। ਤੁਹਾਡੀ ਜੇ ਕਹੀਏ ਵੀ ਇੰਸਪੀਰੇਸ਼ਨ ਕੌਣ ਹੈ? ਸੀ ਪੜ੍ਹਨ ਦੀ ਮੋਟੀਵੇਸ਼ਨ ਕਿ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਆ। ਅਤੇ ਸਭ ਤੋਂ ਵੱਡੀ ਜਿਹੜੀ ਇੰਸਪੀਰੇਸ਼ਨ ਹੈ ਡਾਕਟਰ BR ਅੰਬੇਡਕਰ ਸਾਹਿਬ ਸੀਗੇ। ਸਾਡੇ 3 ਬੇਟੀਆਂ ਹੋਈਆਂ, ਕੋਈ ਸਾਨੂੰ ਇਹ ਨਹੀਂ ਸੀ ਮਾਇੰਡ ਵੀ ਲੜਕੀਆਂ ਕਿਉਂ ਹੋ ਗਈਆਂ, ਸਾਨੂੰ ਇਹ ਚੀਜ਼ ਨਹੀਂ ਸੀ। ਸਾਨੂੰ ਇਹ ਸੀ ਵੀ ਇਹ ਹੁਣ ਇਹਨਾਂ ਨੂੰ ਕਿਸੇ ਕਾਬਲ ਕਰਨਾ। ਆਪਾਂ ਸਮਾਜ ਇੰਨਾ ਗਿਰ ਚੁੱਕਾ ਹੈ ਨਾ ਅੱਜ ਦੇ ਸਮੇਂ 'ਚ, ਜੇ ਮੇਰੀ ਲੜਕੀ ਆ। ਅੱਗੇ ਕਿਸੇ ਸਮੇਂ ਹੁੰਦਾ ਸੀ ਪਿੰਡ ਦੀ ਲੜਕੀ ਤਾਂ ਪਿੰਡ ਦੀ ਲੜਕੀ ਹੁੰਦੀ, ਉਹ ਸਾਡੀ ਸਾਂਝੀ ਹੁੰਦੀ, ਕਹਿੰਦੇ ਸਾਡੀ ਲੜਕੀ ਆ, ਪਿੰਡ ਦੀ ਆ। ਅੱਜ ਉਹ ਟੌਪਿਕ ਖਤਮ ਹੋ ਗਿਆ। ਉਹ ਹਰ ਇੱਕ ਬੰਦਾ ਚਿੰਤਾ 'ਚ ਪਿਆ ਵੀ ਯਾਰ ਵਿਆਹ ਕਰੀਏ, ਆਪਣੇ ਘਰ 'ਚ ਆਵੇ। ਹੁਣ ਅਖਬਾਰਾਂ ਸਵੇਰੇ ਹੀ ਚੱਕ ਲੈਂਦੇ ਆ, ਉੱਥੇ ਆਪਾਂ ਨੂੰ ਹਮੇਸ਼ਾ ਕੋਈ ਨਾ ਕੋਈ ਖਬਰ ਮਿਲ ਜਾਂਦੀ ਆ, ਹੈ ਨਾ। ਧੀ ਨੇ ਨਾਮ ਖੱਟਿਆ, ਹੈ ਨਾ, ਇਸ ਖੇਤਰ ਦੇ ਵਿੱਚ ਤਰੱਕੀ ਕੀਤੀ। ਸੋ ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਆ ਬਹੁਤ ਘੱਟ ਗਈਆਂ ਆ ਕਿ ਕੁੜੀਆਂ ਜਿਹੜੀਆਂ ਆ ਜਨਮ ਜਦੋਂ ਲੈਂਦੀਆਂ ਤੇ ਬੋਝ ਬਣ ਜਾਂਦੀਆਂ ਨਾ। ਸੋ ਬਹੁਤ ਜਿਹੜੇ ਚੇਂਜ ਆ ਉਹ ਦੇਖਣ ਨੂੰ ਮਿਲਿਆ ਆ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਤੁਸੀਂ ਵੇਖ ਰਹੇ ਹੋ ਤੇ ਮੈਂ ਹਾਂ ਗੁਰਪ੍ਰੀਤ ਸਿੰਘ। ਅਕਸਰ ਇੱਕ ਸ਼ੇਰ ਬੋਲਿਆ ਜਾਂਦਾ ਹੈ, ਕੁਝ ਲਾਈਨਾਂ ਬੋਲੀਆਂ ਜਾਂਦੀਆਂ ਨੇ ਜਦੋਂ ਵੀ ਕਿਸੇ ਦੀ ਪ੍ਰਾਪਤੀ ਗਿਣਾਉਣੀ ਹੁੰਦੀ ਹੈ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਬਾਬਾ ਨਜ਼ਮੀ ਦੀਆਂ ਲਾਈਨਾਂ ਸੁਣਨ 'ਚ ਬਹੁਤ ਚੰਗੀਆਂ ਲੱਗਦੀਆਂ ਨੇ, ਪਰ ਜਿਹੜੇ ਸੀਨਾ ਪਾੜਦੇ ਨੇ ਅਸਲ ਦੇ ਵਿੱਚ ਪੱਥਰਾਂ ਦਾ, ਉਹਨਾਂ ਦਾ ਸੰਘਰਸ਼ ਕਿੰਨਾ ਡੂੰਘਾ ਹੁੰਦਾ ਹੈ, ਉਸ 'ਤੇ ਜਦੋਂ ਝਾਤ ਮਾਰਦੇ ਹਾਂ ਤਾਂ ਇਹ ਲਾਈਨਾਂ ਫਿੱਕੀਆਂ ਫਿੱਕੀਆਂ ਨਜ਼ਰ ਆਉਂਦੀਆਂ ਨੇ। ਉਹਨਾਂ ਲਈ ਕੁਝ ਹੋਰ ਵੀ ਵੱਡਾ ਕਹਿਣ ਨੂੰ ਜੀ ਕਰਦਾ ਹੈ। ਸੋ ਅੱਜ ਜਿਸ ਘਰ ਦੇ ਵਿੱਚ ਬੈਠੇ ਹੋਏ ਆ, ਇਹ ਵਿੱਦਿਆ ਦਾ ਮੰਦਿਰ ਕਹਿ ਸਕਦੇ ਹਾਂ। ਪਹਿਲਾਂ ਇਹ ਵਿੱਦਿਆ ਦਾ ਮੰਦਿਰ ਸੀ, ਉਸ ਤੋਂ ਬਾਅਦ ਬਦਲ ਕੇ ਹੌਲੀ ਹੌਲੀ ਸਥਿਤੀਆਂ ਦੇ ਨਾਲ ਕੀ ਕੁਝ ਹੋਇਆ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਮੇਰੇ ਇੱਕ ਪਾਸੇ ਜੱਜ ਸਾਹਿਬਾ ਬੈਠੇ ਹੋਏ ਨੇ ਜਿਨ੍ਹਾਂ ਨੂੰ ਪਹਿਲੀ ਵਾਰੀ ਮੈਂ ਕਹਿੰਦਾ ਜ਼ਿੰਦਗੀ 'ਚ ਖੁਦ ਆਪ ਕਿਸੇ ਜੱਜ ਨੂੰ ਫੇਸ ਕਰਾਂਗੇ, ਉਹਨਾਂ ਦੇ ਨਾਲ ਸਵਾਲ ਜਵਾਬ ਕਰਾਂਗੇ, ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਨੇ ਜਿਹੜੀ ਘਾਲਣਾ ਘਾਲੀ ਹੈ ਉਹ ਬਹੁਤ ਵੱਡੀ ਹੈ। ਇੱਧਰਲੇ ਪਾਸੇ ਉਹਨਾਂ ਦੇ ਪਿਤਾ ਜੀ ਅਨਿਲ ਕੁਮਾਰ ਜੀ ਮੌਜੂਦ ਨੇ, ਨਾਲ ਉਹਨਾਂ ਦੇ ਮਾਤਾ ਜੀ ਮੌਜੂਦ ਨੇ। ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਧੀ ਨੇ ਜਿਹੜਾ ਮਾਰਕਾ ਮਾਰਿਆ ਉਹ ਬਹੁਤ ਵੱਡਾ ਹੈ। ਉਸ ਸਮੇਂ ਦੇ ਵਿੱਚ ਜਦੋਂ ਧੀਆਂ ਨੂੰ ਸ਼ਰਾਪ ਮੰਨਿਆ ਜਾਂਦਾ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਧੀਆਂ ਜੱਜ ਬਣ ਰਹੀਆਂ ਨੇ, ਕਿੰਨਾ ਕੁ ਅੰਤਰ ਜਾਪਦਾ ਹੈ, ਕੀ ਕੁਝ ਸਾਰੀ ਗੱਲਬਾਤ ਹੈ ਉਹਨਾਂ ਦੇ ਨਾਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਦੇ ਕੇ ਸ਼ੁਰੂਆਤ ਕਰਦੇ ਹਾਂ। ਭੈਣੇ ਤੁਹਾਨੂੰ ਬਹੁਤ ਬਹੁਤ ਵਧਾਈ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਸਰ ਸੋ ਮਚ ਜੀ। ਸੋ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਤੁਸੀਂ ਜੱਜ ਬਣੇ ਹੋ, ਕਿਹੜੇ ਕੋਰਟ ਦੇ ਲਈ ਤੁਸੀਂ ਜੱਜ ਬਣੇ ਹੋ, ਕਿੰਨਵੇਂ ਅਟੈਂਪਟ 'ਚ ਬਣੇ ਹੋ? ਸਰ ਮੈਂ ਜਿਹੜੀ ਜੱਜ ਬਣੀ ਆ ਇਹ ਇੱਕ ਰੈਂਕ ਹੁੰਦੇ ਆ ਡਿਸਟ੍ਰਿਕਟ ਲੈਵਲ ਤੋਂ ਸ਼ੁਰੂ ਹੁੰਦੇ ਆ ਔਰ ਸਾਨੂੰ ਜਿਹੜਾ ਰੈਂਕ ਮਿਲੇਗਾ ਸਿਵਲ ਜੱਜ ਜੂਨੀਅਰ ਡਿਵੀਜ਼ਨ ਦਾ ਮਿਲੇਗਾ ਜੀ। ਸੋ ਅਟੈਂਪਟ ਕਿੰਨਾ ਸੀ ਤੁਹਾਡਾ ਜਿਹਦੇ ਵਿੱਚ ਤੁਸੀਂ ਇਹਨੂੰ ਕਲੀਅਰ ਕੀਤਾ? ਸਰ ਇਹ ਮੇਰੀ ਪੰਜਾਬ 'ਚ 3rd ਅਟੈਂਪਟ ਸੀਗੀ ਜੀ। ਸੋ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਪਰਿਵਾਰਕ ਪਿਛੋਕੜ ਤੁਹਾਡਾ ਕਿਹੋ ਜਿਹਾ ਸੀ? ਕਦੋਂ ਤੁਹਾਨੂੰ ਲੱਗਾ ਕਿ ਮੈਨੂੰ ਇਸ ਹੀ ਖੇਤਰ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ, ਉਸ ਬਾਰੇ ਜ਼ਰਾ ਚਾਨਣਾ ਪਾਓ। ਸਰ ਜਿਵੇਂ ਕਿ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਹੋ ਕਿ ਵਿੱਦਿਆ ਦਾ ਮੰਦਿਰ ਜਿਹੜਾ ਆ ਉਹ ਇਹ ਜਗ੍ਹਾ ਸਾਡੇ ਲਈ ਰਹੀ ਆ ਕਿਉਂਕਿ ਪਾਪਾ ਉਹਨਾਂ ਦਾ ਸਕੂਲ ਸੀਗਾ ਔਰ ਉਸ ਸਕੂਲ ਦਾ ਪਰਪਸ ਇਹੀ ਸੀਗਾ ਕਿ ਜਿਹੜੇ ਗਰੀਬ ਆ ਬੱਚੇ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਕਿਉਂਕਿ ਸਾਡੇ ਪੜਦਾਦਾ ਜੀ ਸੀ ਉਹ ਘਾਹ ਖੋਦ ਕੇ ਜਿਹੜਾ ਸੀ ਉਹਨਾਂ ਨੇ 8 ਬੱਚੇ ਪੜ੍ਹਾ ਲਏ ਆਪਣੇ ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਸੀ ਕਿ ਮੈਂ ਤਾਂ ਪੜ੍ਹਾ ਲਏ ਬਟ ਹਰ ਇਨਸਾਨ ਜਿਹੜਾ ਆ ਉਹ ਸ਼ਾਇਦ ਇੰਨੀ ਮਿਹਨਤ ਕਰ ਨਾ ਪਾਵੇ। ਸੋ ਉਹਨਾਂ ਲਈ ਥੋੜ੍ਹਾ ਸੌਖਾ ਕਰਨ ਦੇ ਲਈ
ਉਹਨਾਂ ਦੀ ਯਾਦ 'ਚ ਪਾਪਾ ਉਹਨਾਂ ਨੇ ਸਕੂਲ ਖੋਲ੍ਹਿਆ ਤੇ ਸਾਡੀ ਵੀ ਸਕੂਲਿੰਗ ਉੱਥੋਂ ਹੀ ਜਿਹੜੀ ਸੀਗੀ ਹੋ ਗਈ ਸੀਗੀ। ਬਟ ਕੁਛ ਕਾਰਨਾਂ ਕਰਕੇ 20-22 ਸਾਲ ਬਾਅਦ ਸਕੂਲ ਬੰਦ ਕਰਨਾ ਪਿਆ। ਫਿਰ ਜਿਹੜੀ ਅਸਲੀ ਔਂਕੜਾਂ ਜਿਹੜੀਆਂ ਸੀਗੀਆਂ ਸ਼ੁਰੂ ਹੋਈਆਂ ਸਾਨੂੰ। ਤੇ ਕਿਹੜੇ ਸੰਨ ਦੀ ਗੱਲ ਹੈ, ਮਾਫ ਕਰਨਾ ਗੱਲ ਕੱਟ ਰਿਹਾ, ਕਿਹੜੇ ਸੰਨ ਦੀ ਗੱਲ ਹੈ ਜਦੋਂ ਸਕੂਲ ਬੰਦ ਕਰਨਾ ਪਿਆ, ਉਸ ਤੋਂ ਬਾਅਦ ਥੋੜੀ ਔਖੀ ਸਥਿਤੀ ਬਣੀ? ਇਹ 2008 ਦੀ ਆਈ ਥਿੰਕ ਗੱਲ ਹੋਣੀ ਆ। ਹਾਂਜੀ ਠੀਕ ਹੈ। ਸੋ ਉਸ ਤੋਂ ਬਾਅਦ ਫਿਰ ਕਿੱਦਾਂ ਅੱਗੇ ਚੱਲਿਆ ਜਦੋਂ ਸਕੂਲ ਬੰਦ ਹੋ ਗਿਆ? ਫਿਰ ਘਰ ਦਾ ਖਰਚਾ ਜਾਂ ਫਿਰ ਬਾਕੀ ਸਾਰੀਆਂ ਚੀਜ਼ਾਂ, ਤੁਹਾਡੀ ਪੜ੍ਹਾਈ ਅੱਗੇ ਕਿਵੇਂ ਵਧੀ? ਸਰ ਉਸ ਤੋਂ ਬਾਅਦ ਸਾਨੂੰ ਜਿਹੜਾ ਸੀਗਾ +1 +2 ਲਈ ਬਾਹਰਲੇ ਸਕੂਲਾਂ 'ਚ ਜਾਣਾ ਪਿਆ। ਉਹ ਤਾਂ ਚਲੋ ਕਰ ਲਿਆ ਮੈਨੇਜ ਔਖੇ ਸੌਖੇ ਹੋ ਕੇ ਜਿੱਦਾਂ ਮਰਜ਼ੀ, ਕਿਉਂਕਿ ਟਿਊਸ਼ਨਸ ਵੀ ਹੁੰਦੀਆਂ ਸੀਗੀਆਂ ਮੇਰੇ ਕੋਲ ਬੱਚਿਆਂ ਦੀਆਂ। ਤੇ ਪਰ ਜਦੋਂ ਹੁਣ ਵਾਰੀ ਕਾਲਜ ਦੀ ਆਈ ਕਿ ਕਾਲਜ ਕਿੱਦਾਂ ਇੰਨਾ ਖਰਚਾ ਕਰਨਾ ਆ, ਤੇ ਪਾਪਾ ਨੇ ਜਦੋਂ ਦੇਖਿਆ ਕਿ ਬੱਚੇ ਪੜ੍ਹਨ ਵਾਲੇ ਹੈਗੇ ਆ, ਤੇ ਪਾਪਾ ਨੂੰ ਜਿੱਦਾਂ ਨਾ ਇੱਕ ਸਕੂਲ ਚਲਾਉਂਦੇ ਹੁੰਦੇ ਸੀ ਤੇ ਉਹ ਜ਼ਿਆਦਾ ਕੰਮ ਕਰ ਆਉਂਦੇ ਨਹੀਂ ਸੀਗੇ ਕਰਨੇ, ਹੈ ਨਾ, ਕਿਉਂਕਿ ਵਿੱਦਿਆ ਦੇ ਖੇਤਰ ਨਾਲ ਹੀ ਜੁੜੇ ਰਹਿੰਦੇ ਸੀਗੇ। ਤੇ ਉਹ ਮਜਬੂਰੀ ਬਸ ਕਹਿ ਲਓ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਖਾਤਰ ਡਰਾਈਵਿੰਗ ਆਉਂਦੀ ਸੀਗੀ। ਤੇ ਜਦੋਂ ਪਤਾ ਲੱਗਾ ਕਿ ਸਟੇਟ ਬੈਂਕ ਆਫ ਪਟਿਆਲਾ 'ਚ ਜ਼ਰੂਰਤ ਆ DGM ਸਰ ਦੇ ਨਾਲ ਡਰਾਈਵਰ ਦੀ, ਤੇ ਪਾਪਾ ਨੇ ਉਹ ਮਜਬੂਰੀ ਬਸ ਕਿ ਬੱਚਿਆਂ ਦਾ ਜਿਹੜਾ ਉਦੇਸ਼ ਆ ਉਹ ਪੂਰਾ ਹੋ ਜਾਵੇ ਪੜ੍ਹਾਈ ਦਾ, ਤੇ ਉਸ ਕਰਕੇ ਉਹਨਾਂ ਨੂੰ ਕਰਨੀ ਪਈ ਡਰਾਈਵਿੰਗ। ਤੇ ਉਹਨਾਂ ਦੀ ਮਿਹਨਤ ਦੇ ਸਦਕਾ ਜਿਹੜਾ ਆ ਅਸੀਂ ਲਾਅ ਦੀ ਪੜ੍ਹਾਈ ਕੰਪਲੀਟ ਕਰ ਗਏ ਔਖੇ ਸੌਖੇ। ਤੰਗੀਆਂ ਰਾਹ ਦੇ ਵਿੱਚ ਬਹੁਤ ਆਈਆਂ, ਤੇ ਪਰ ਜਿੱਦਾਂ ਕਹਿ ਲਓ ਰਾਹ ਜਿਹੜੇ ਆ ਹੌਲੀ ਹੌਲੀ ਜਦੋਂ ਤੁਹਾਡੇ 'ਚ ਇਰਾਦੇ ਜਿਹੜੇ ਆ ਮਨ ਦੇ ਦ੍ਰਿੜ ਹੁੰਦੇ ਆ, ਉਹ ਤੰਗੀਆਂ ਜਿਹੜੀਆਂ ਆ ਪ੍ਰਮਾਤਮਾ ਆਪ ਹੀ ਜਿਹੜਾ ਦੂਰ ਕਰਦਾ ਰਿਹਾ। ਸਮੇਂ-ਸਮੇਂ ਤੇ ਇੱਦਾਂ ਦੇ ਜਿਹੜੀਆਂ ਸ਼ਖਸੀਅਤਾਂ ਮਿਲਦੀਆਂ ਰਹੀਆਂ ਤੇ ਉਹਨਾਂ ਦੇ ਹੌਸਲੇ ਨਾਲ ਜਿਹੜੇ ਆ ਅੱਜ ਇਹ ਮੁਕਾਮ ਹਾਸਿਲ ਹੋਇਆ। ਸ਼ੁਰੂਆਤ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਕਿ ਤੁਹਾਡੀਆਂ ਭੈਣਾਂ ਵੀ ਨੇ ਜਿਹੜੀਆਂ ਉਹ ਵੀ ਲਾਇਰ ਦੀ ਪ੍ਰੈਕਟਿਸ ਕਰ ਰਹੀਆਂ ਨੇ। ਕਿੰਨੀਆਂ ਭੈਣਾਂ ਨੇ ਤੇ ਕਿੱਥੇ-ਕਿੱਥੇ ਪ੍ਰੈਕਟਿਸ ਚੱਲ ਰਹੀ ਹੈ? ਸਰ ਅਸੀਂ 3 ਭੈਣਾਂ ਆ, ਤੇ ਮੈਂ ਔਰ ਮੇਰੀ ਇੱਕ ਵੱਡੇ ਸਿਸਟਰ ਹੈ, ਉਹਨਾਂ ਨੇ ਸੇਮ ਬੈਚ ਦੇ ਵਿੱਚ ਲਾਅ ਕੀਤੀ ਹੋਈ ਸੀ। ਔਰ ਇੱਕ ਵੱਡੇ ਸਿਸਟਰ ਆ, ਉਹ ਪਹਿਲਾਂ BBA ਕਰ ਰਹੇ ਸੀਗੇ ਔਰ ਆਫਟਰ BBA ਉਹਨਾਂ ਦਾ ਵੀ ਮਨ ਇੱਧਰ ਹੀ ਹੋ ਗਿਆ ਤੇ ਫਿਰ ਉਹਨਾਂ ਨੇ ਵੀ ਜੁਆਇਨ ਕਰ ਲਈ ਸੀ ਲਾਅ। ਔਰ ਉਹ ਵੀ ਇਸ ਟਾਈਮ ਡਿਸਟ੍ਰਿਕਟ ਕੋਰਟ ਜਲੰਧਰ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ। ਜੀ ਠੀਕ ਹੈ। ਮੁੜ ਤੋਂ ਤੁਹਾਡੇ ਵੱਲ ਆਵਾਂਗੇ ਹੋਰ ਸਵਾਲਾਂ ਦੇ ਨਾਲ, ਤੁਹਾਡੇ ਪਿਤਾ ਜੀ ਨਾਲ ਗੱਲਬਾਤ ਕਰ ਲਈਏ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੋਵਾਂ ਨੂੰ ਬਹੁਤ-ਬਹੁਤ ਵਧਾਈ ਹੈ ਇਸ ਗੱਲ ਦੇ ਲਈ। ਸੋ ਤੁਸੀਂ ਕੀ ਕਹੋਗੇ, ਕੀ ਵਲਵਲੇ ਨੇ ਮਨ ਦੇ? ਕਿਉਂਕਿ ਜਦੋਂ ਧੀਆਂ ਦੀ ਗੱਲ ਆਉਂਦੀ ਹੈ, ਮਾਪਿਆਂ ਦੇ ਮਨਾਂ ਦੇ ਵਿੱਚ ਪਤਾ ਨਹੀਂ ਕਿਉਂ ਜਿਹੜੀ ਆ ਨਹੀਂ ਆਉਣੀ ਚਾਹੀਦੀ, ਉਹ ਅਜੀਬ ਜੀ ਚਿੰਤਾ ਆ ਜਾਂਦੀ ਹੈ ਜਦੋਂ ਹੀ ਧੀ ਪੈਦਾ ਹੋ ਜਾਂਦੀ ਹੈ। ਇੱਕ ਹੋਰ ਤੋਹਮਤ ਬਹੁਤ ਲੱਗਦੀ ਹੈ, ਕਹਿੰਦੇ ਜਦੋਂ ਧੀ ਪੈਦਾ ਹੋ ਜਾਂਦੀ ਹੈ ਮਾਵਾਂ ਇੱਕ ਪੇਟੀ ਵੀ ਅਲੱਗ ਤੋਂ ਲੈ ਜਾਂਦੀਆਂ, ਇੱਕ ਚੀਜ਼ ਉਹਦੇ ਵਿੱਚ ਸਿੱਟਦੀਆਂ ਰਹਿੰਦੀਆਂ ਨੇ ਜਦੋਂ ਵੀ ਕਿਤੋਂ ਬੱਚਤ ਹੁੰਦੀ ਹੈ ਕਿ ਇਸ ਦਾ ਕੁਝ ਬਣ ਜਾਵੇ, ਜਦੋਂ ਵਿਆਹੁਣੀ ਹੈ ਉਹਦੇ ਲਈ ਸਮਾਨ ਤਿਆਰ ਹੋ ਜਾਵੇ। ਪਰ ਤੁਸੀਂ ਉਹ ਨਾ ਕਰਦੇ ਹੋਏ ਧੀਆਂ ਨੂੰ ਸਿੱਖਿਆ ਦਿੱਤੀ ਹੈ, ਤੇ ਉਸ ਤੋਂ ਬਾਅਦ ਜਦੋਂ ਇਹ ਮੁਕਾਮ ਹਾਸਲ ਕੀਤਾ ਹੈ ਤਾਂ ਅੱਜ ਕਿਹੋ ਜਿਹੇ ਵਲਵਲੇ ਨੇ? ਦੇਖੋ ਜੀ, ਜਦੋਂ ਕੋਈ ਮਾਤਾ ਪਿਤਾ ਮਿਹਨਤ ਕਰਦੇ ਆ ਆਪਣੇ ਬੱਚੇ ਨੂੰ ਪੜ੍ਹਾਉਣ ਲਈ ਜਾਂ ਕਿਤੇ ਮੰਜ਼ਿਲ ਤੱਕ ਪਹੁੰਚਾਉਣ ਲਈ ਜੀ, ਤਾਂ ਉਹ ਮਿਲ ਜਾਵੇ ਤਾਂ ਖੁਸ਼ੀ ਤਾਂ ਹੁੰਦੀ ਹੈ ਨਾ ਜੀ। ਸਾਨੂੰ ਤਾਂ ਸਾਰੇ ਪਰਿਵਾਰ ਨੂੰ ਖੁਸ਼ੀ ਹੋਈ, ਸਾਡੇ ਮੁਹੱਲੇ ਨੂੰ, ਸਾਡੇ ਪਿੰਡ ਨੂੰ। ਹੁਣ ਤਾਂ ਬਾਹਰਲੇ ਪਿੰਡਾਂ 'ਚ ਵੀ ਪਤਾ ਲੱਗਦਾ, ਬਾਹਰਲੇ ਪਿੰਡ ਵਾਲੇ ਵੀ ਬਹੁਤ ਖੁਸ਼ ਹੁੰਦੇ ਆ ਜੀ। ਸਾਨੂੰ ਕਈ ਥਾਂ ਦੇ ਸੱਦਾ ਪਤਾ ਦਿੱਤਾ, ਅਸੀਂ ਗਏ ਵੀ ਆ ਤੇ ਬੜੀ ਖੁਸ਼ੀ ਆ, ਸਨਮਾਨ ਕਰਦੇ ਨੇ, ਬਹੁਤ ਸਨਮਾਨ ਕਰਦੇ ਆ ਜੀ। ਜਾਂ ਅਸੀਂ ਸਾਡੀ ਜਿਹੜੀ ਖੁਸ਼ੀ ਸੀ ਨਾ ਉਹ ਰਿਜ਼ਲਟ ਤੱਕ ਤਾਂ ਸੀਗੀ, ਉਹਦੇ ਲਈ ਥੋੜ੍ਹੀ ਬਹੁਤ ਸਾਨੂੰ ਸੀਗੀ, ਹੈ ਨਾ। ਜਿਹੜਾ ਹੁਣ ਦੌਰ ਚੱਲ ਰਿਹਾ ਨਾ ਸਨਮਾਨਿਤ ਕਰਨ ਦਾ, ਵਧਾਈਆਂ ਦੇਣ ਦਾ, ਇਹ ਸਾਨੂੰ ਪਤਾ ਨਾ ਸੀ ਵੀ ਇੰਨਾ ਵੀ ਹੋਊਗਾ। ਪਰ ਸਾਡੇ ਸਮਾਜ ਨੇ ਜਾਂ ਪਿੰਡਾਂ ਨੇ, ਨਗਰ ਨੇ ਸਾਰਾ ਬਹੁਤ ਚਾਅ ਕੀਤਾ ਤੇ ਸਾਡਾ ਆਪਣਾ ਮਨ ਖੁਸ਼ ਹੋਇਆ। ਤੇ ਇੱਕ ਜੱਜ ਦਾ ਪਿਤਾ ਹੋਣਾ ਕਿਹੋ ਜਿਹਾ ਮਾਣ ਦਿਵਾਉਂਦਾ, ਕਿਹੋ ਜਿਹਾ ਅਹਿਸਾਸ ਹੈ ਇਹ ਵਾਲਾ? ਦੇਖੋ ਜੀ, ਜਿਹੜੇ ਉਹ ਆਪਾਂ ਕਹਿੰਦੇ ਨਾ ਜਿਹੜਾ ਮਾਪਾ ਹੁੰਦਾ, ਮਾਪੇ ਜਾਣੀ ਕਿ ਬੱਚੇ ਦੇ ਮਾਤਾ ਪਿਤਾ, ਉਹ ਤਾਂ ਮਾਤਾ ਪਿਤਾ ਰਹਿੰਦੇ ਆ ਤੇ ਉਹ ਚਾਹੇ ਜੱਜ ਬਣ ਜਾਏ, ਚਾਹੇ ਹੋਰ ਵੱਡੀ ਕੋਈ ਪੋਸਟ ਬਣ ਜਾਵੇ, ਤੇ ਉਹ ਤਾਂ ਮਾਤਾ ਪਿਤਾ ਦਾ ਜਿਹੜਾ ਹੈਗਾ ਬੱਚੇ ਦੇ ਪ੍ਰਤੀ, ਉਹ ਤਾਂ ਸਾਡਾ ਉਹੀ ਰਹਿਣਾ ਹੈ ਨਾ। ਕੋਈ ਵੱਖਰਾ ਤਾਂ ਹੋ ਨਹੀਂ ਜਾਣਾ ਹੁਣ ਵੀ ਅਸੀਂ ਜੱਜ ਬਣ ਗਏ ਜਾਂ ਜੱਜ ਦੇ ਪਿਤਾ ਬਣ ਗਏ, ਉਹ ਤਾਂ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਹਾਂ, ਥੋੜ੍ਹਾ ਜਿਹਾ ਸੁਸਾਇਟੀ ਦੇ ਵਿੱਚ ਪਤਾ ਲੱਗਦਾ ਵੀ ਕੁਛ ਡਿਫਰੈਂਟ ਹੈਗਾ ਹੈ ਨਾ। ਤੇ ਚਲੋ ਅਸੀਂ ਤਾਂ ਕੋਸ਼ਿਸ਼ ਇਹੀ ਕਰਾਂਗੇ ਵੀ ਸਾਡੇ ਬੱਚੇ ਹੀ ਆ ਬਸ, ਹੈ ਨਾ, ਸਾਰਿਆਂ ਦੇ ਬੱਚੇ ਸਾਰੇ ਹੀ ਕੋਈ ਜਿਹੀ ਹੈ ਨਾ। ਮਾਤਾ ਜੀ, ਤੁਸੀਂ ਕੀ ਕਹੋਗੇ? ਤੁਹਾਡੀ ਧੀ ਨੇ ਜਿਹੜਾ ਮਾਰਕਾ ਮਾਰਿਆ, ਉਸ ਤੋਂ ਬਾਅਦ ਤੁਸੀਂ ਵੀ ਇੱਕ ਔਰਤ ਹੋ ਤੇ ਇੱਕ ਔਰਤ ਹੋਣ ਦੇ ਨਾਤੇ ਇਹ ਸਮਾਜ ਦੇ ਲਈ ਕਿਹੋ ਜਿਹੀ ਤਬਦੀਲੀ ਦੇਖਦੇ ਆ? ਤੁਸੀਂ ਕੁਝ ਵੀ ਕਹਿਣਾ ਚਾਹੁੰਦੇ ਹੋ? ਬੇਸ਼ੱਕ 2 ਸ਼ਬਦਾਂ ਚ। ਸਰ ਪਹਿਲਾਂ ਥੈਂਕ ਯੂ ਬਹੁਤ ਬਹੁਤ। ਜਿੱਦਣ ਦਾ ਰਿਜ਼ਲਟ ਆਇਆ ਉਦਣ ਦੀ ਬਹੁਤ ਖੁਸ਼ੀ ਹੋ ਰਹੀ ਹੈ। ਪਹਿਲਾਂ ਤਾਂ ਬਹੁਤ ਬੁਰਾ ਹਾਲ ਹੀ ਸੀਗਾ ਜੀ, ਤੇ ਹੁਣ ਚੰਗੇ ਹਾਲ ਆ ਗਏ ਨੇ, ਮੰਨਦੇ ਹੋ?
ਹਾਂਜੀ ਬਹੁਤ ਖੁਸ਼ੀ ਹੋ ਰਹੀ ਆ, ਹੁਣ ਤਾਂ ਵਧੀਆ ਹੋ ਗਿਆ। ਜੀ। ਤੇ ਉਹ ਜਿਹੜੀ ਮਿਹਨਤ ਧੀਆਂ ਨੇ ਕੀਤੀ ਸੀ ਉਹਨੂੰ ਹੁਣ ਜਦੋਂ ਬੂਰ ਪਿਆ ਹੈ, ਤੇ ਲੱਗਦਾ ਹੈ ਕਿ ਅੱਗੇ ਹੋਰ ਵੀ ਧੀਆਂ ਪ੍ਰੇਰਿਤ ਹੋਣਗੀਆਂ ਇਹ ਸਾਰਿਆਂ ਨੂੰ ਦੇਖ ਕੇ, ਤੁਹਾਡੀਆਂ ਧੀਆਂ ਨੂੰ ਦੇਖ ਕੇ, ਕਿ ਇਹ ਧੀਆਂ ਜੇ ਬਣੀਆਂ ਨੇ ਇਸ ਮੁਕਾਮ ਤੇ ਪਹੁੰਚੀਆਂ, ਅਸੀਂ ਵੀ ਪਹੁੰਚ ਸਕਦੀਆਂ, ਹੋਰ ਕੁੜੀਆਂ ਵੀ ਤੁਰਨਗੀਆਂ ਇੱਧਰ ਨੂੰ ਲੱਗਦਾ ਹੈ? ਹਾਂਜੀ ਜੀ 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 ਜ਼ਰੂਰ ਜ਼ਰੂਰ। ਉਹ ਸਾਡੇ ਜਿਹਦਾ ਛੋਟੀਆਂ ਬੇਟੀਆਂ ਨੇ ਨਾ, ਇਸ ਤੋਂ ਵੱਡੀਆਂ ਬੇਟੀਆਂ, ਹਾਂਜੀ ਹਾਂਜੀ ਉਹ ਸਾਰਾ ਕੰਮ ਕਰਦੀਆਂ ਸੀ, ਉਹ ਕਰਦੀਆਂ ਸੀਗੀਆਂ, ਇਹਨੂੰ ਅਸੀਂ ਕਰ ਲੈਂਦੇ ਹਾਂ। ਹਾਂਜੀ। ਹੁਣ ਜਿੱਦਾਂ ਰਿਜ਼ਲਟ ਹੈ ਉਹ ਵੀ ਬਹਿ ਗਈਆਂ ਆਰਾਮ ਨਾਲ ਕਿਤਾਬਾਂ ਲੈ ਕੇ, ਤੇ ਕੰਮ ਅਸੀਂ ਕਰਨਾ ਹੀ ਨਹੀਂ। ਅੱਛਾ ਜੀ। ਉਹ ਕੰਮ ਹੁਣ ਸਾਨੂੰ ਕਰਨਾ ਪੈ ਗਿਆ। ਤੇ ਉਹ ਵੀ ਕਹਿੰਦੀਆਂ ਨੇ ਕਿ ਅਸੀਂ ਫਿਰ। ਉਹ ਤਿਆਰੀ ਲੱਪੀਆਂ ਕਰਨ, ਤਿਆਰੀ ਲੱਪੀਆਂ ਹੁਣੇ ਕਰਨ ਲੱਪੀਆਂ ਤਿਆਰੀ। ਅੱਛਾ ਜੀ। ਹਾਂਜੀ, 2 ਮੇਰੀਆਂ ਬੇਟੀਆਂ, 2 ਸਾਡੇ ਬੇਟੇ ਭਰਾ ਦੀਆਂ ਮੇਰੀਆਂ ਬੇਟੀਆਂ, ਅੱਛਾ ਜੀ। ਉਹ ਵੀ ਕਿਤਾਬਾਂ ਲੈ ਕੇ ਬਹਿ ਗਈਆਂ। ਸੋ ਉਮੀਦ ਕਰਦੇ ਹਾਂ ਕਿ ਅਸੀਂ ਅਗਲੀ ਇੰਟਰਵਿਊ ਸਾਰੇ ਪਰਿਵਾਰ ਦੀ ਫੇਰ ਤੋਂ ਕਰਨ ਆਈਏ ਇਸ ਦੇ ਲਈ। ਪਰਮਾਤਮਾ ਕਰੇ ਇਦਾਂ ਹੋਵੇ। ਜੀ ਜੀ ਜੀ, ਬਹੁਤ ਚੰਗੀ ਗੱਲ ਹੈ। ਹੁਣ ਭੈਣ ਵੱਲ ਆਉਂਦੇ ਆ। ਭੈਣੇ, ਇੱਕ ਸਵਾਲ ਉਹਨਾਂ ਲੋਕਾਂ ਦੇ ਲਈ ਮੈਂ ਪੁੱਛਣਾ ਚਾਹੁੰਦਾ ਜਿਹੜੇ ਲੋਕ ਕੁਛ ਨਾ ਕੁਛ ਅਟੈਂਪਟ ਕਰਨਾ ਤਾਂ ਚਾਹੁੰਦੇ ਨੇ ਇਸੇ ਖੇਤਰ ਦੇ ਵਿੱਚ, ਜਾਂ ਕਿਸੇ ਵੀ ਹੋਰ UPSC ਦੀ ਪੜ੍ਹਾਈ ਹੁੰਦੀ ਹੈ, PPSC ਦੀ ਪੜ੍ਹਾਈ ਹੈ, ਕਿਤੇ ਨਾ ਪੜ੍ਹਾਈ ਦਾ ਪੈਟਰਨ ਨਹੀਂ ਬਣ ਪਾਉਂਦਾ ਕਿ ਇੱਕ ਦਿਨ ਦੇ ਵਿੱਚ ਕਿਵੇਂ ਵੰਡਿਆ ਜਾਵੇ ਸਾਰੀ ਪੜ੍ਹਾਈ ਨੂੰ, ਫਿਰ ਸਾਡੇ ਰੋਜ਼ਮर्रा ਦੇ ਕੰਮ ਨੂੰ, ਫਿਰ ਇੱਕ ਦਿਮਾਗ ਨੂੰ ਰੈਸਟ ਵੀ ਦੇਣੀ ਹੈ, ਬੋਡੀ ਨੂੰ ਰੈਸਟ ਦੇਣੀ ਹੈ, ਉਹ ਸਾਰਾ ਕਿਵੇਂ ਮੈਨੇਜ ਕਰਦੇ ਹੋ? ਇਹ ਸਵਾਲ ਖਾਸ ਤੌਰ ਤੇ ਜਿਹੜੇ ਇਸ ਕਿਰਿਆ ਦੇ ਵਿੱਚ ਨੇ ਇਸ ਸਮੇਂ, ਉਹਨਾਂ ਦੇ ਲਈ ਖਾਸ ਤੌਰ ਤੇ ਕਿਵੇਂ ਮੈਨੇਜ ਕਰਨ ਉਹ ਸਾਰੇ ਲੋਕ? ਸਰ ਦੇਖੋ, ਇੱਕ ਡੈਡੀਕੇਸ਼ਨ ਅਗਰ ਹੁੰਦੀ ਹੈ ਕਿ ਅਸੀਂ ਆ ਮੰਜ਼ਿਲ ਨੂੰ ਪਾਣਾ ਆ, ਤੇ ਉਹਦੇ ਲਈ ਓਬਵੀਅਸਲੀ ਤੁਹਾਨੂੰ ਥੋੜੇ ਜਿਹੇ ਸੈਕਰੀਫਾਈਸਿਸ ਜਿਹੜੇ ਆ ਕਰਨ ਦੀ ਜ਼ਰੂਰਤ ਪੈਂਦੀ ਆ। ਤੁਹਾਡਾ ਜਿਹੜਾ ਧਿਆਨ ਆ ਉਹ ਦੂਸਰੀਆਂ ਚੀਜ਼ਾਂ ਵੱਲ ਡਿਸਟਰੈਕਟ ਨਾ ਹੋਵੇ, ਉਹਨੂੰ ਅਵੋਇਡ ਤਾਂ ਆਪ ਹੀ ਕਰਨਾ ਪੈਣਾ ਹੈ ਨਾ। ਤੇ ਬਹੁਤ ਸਾਰੇ ਬੱਚੇ ਆ ਮਿਹਨਤ ਕਰਦੇ ਆ, ਬਟ ਕਿਤੇ ਨਾ ਕਿਤੇ ਇੱਕ ਸਟੇਜ ਇੱਦਾਂ ਦੀ ਆ ਜਾਂਦੀ ਆ ਕਿ ਤੁਸੀਂ ਥੱਕਿਆ ਹਾਰਾ ਮਹਿਸੂਸ ਕਰਦੇ ਆ ਆਪਣੇ ਆਪ ਨੂੰ, ਹੈ ਨਾ, ਔਰ ਬੇਵਸ ਹੋ ਜਾਂਦੇ ਆ ਚੀਜ਼ਾਂ ਦੇ ਸਾਹਮਣੇ। ਕਈ ਮਜਬੂਰੀਆਂ ਹੁੰਦੀਆਂ ਆ, ਤੇ ਬਸ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਆਪਣਾ ਜਿਹੜਾ ਵੱਧ ਤੋਂ ਵੱਧ ਟਾਈਮ ਆ ਉਹ ਦੇਵੋ ਪੜ੍ਹਾਈ ਨੂੰ। ਇੱਕ ਆਪਾਂ ਕਹਿੰਦੇ ਸ਼ਡਿਊਲ ਜਿਹੜਾ ਆ ਉਹ ਬਣਾਉਣਾ ਬਹੁਤ ਜ਼ਰੂਰੀ ਆ। ਕਿਵੇਂ ਦਾ ਸ਼ਡਿਊਲ ਸੀ ਤੁਹਾਡਾ? ਉਹੀ ਚਾਹਾਂਗੇ ਕਿ ਲੋਕ ਇਸ ਤੋਂ ਸੇਧ ਲੈ ਸਕਣ ਕਿ ਇਦਾਂ ਦਾ ਸ਼ਡਿਊਲ ਬਣਾ ਕੇ ਇਹ ਅਟੈਂਪਟ ਕੀਤਾ ਜਾ ਸਕਦਾ ਹੈ। 8 ਘੰਟੇ ਦਿਨ ਦੇ ਪੜ੍ਹਾਈ ਜਾਂ 6 ਘੰਟੇ ਦਿਨ ਦੇ ਪੜ੍ਹਾਈ, ਕਿਵੇਂ ਬਣਦੇ ਸੀ ਇਹ ਸਾਰਾ? ਦੇਖੋ, ਇਹ ਆਪਾਂ ਫਿਕਸ ਤਾਂ ਨਹੀਂ ਆਪਾਂ ਕਹਿ ਸਕਦੇ ਨਾ, ਕਿਉਂਕਿ ਹਰ ਬੱਚੇ 'ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਆਰ ਜਿਹੜੇ ਉਹ ਸਟੱਡੀ ਨੂੰ ਡਿਵੋਟ ਕਰ ਸਕਦਾ। ਹੁਣ ਜੇ ਮੈਂ ਲਾਅ ਦੀ ਪੜ੍ਹਾਈ ਦੇ ਦੌਰਾਨ ਦੀ ਗੱਲ ਕਰਾਂ ਤਾਂ ਮੇਰੇ 16-17 ਘੰਟੇ ਦੀ ਜਿਹੜੀ ਸੀ ਸਟੱਡੀ ਰੂਟੀਨ ਸੀਗੀ, ਉਹ ਕਿਉਂ ਹੁੰਦੀ ਸੀਗੀ? ਕਿਉਂਕਿ ਮੈਂ ਬਾਕੀ ਹੋਰ ਚੀਜ਼ਾਂ ਵਾਲਾ ਨਹੀਂ ਸੀਗੀ, ਕੋਈ ਮੈਂ ਘਰ ਦੇ ਕੰਮ ਨਹੀਂ ਕਰਦੀ ਸੀਗੀ। ਮੇਰਾ ਕੰਮ ਹੁੰਦਾ ਸੀ ਸਵੇਰੇ ਕਾਲਜ ਜਾਣਾ, ਸਾਰਾ ਦਿਨ ਉੱਥੇ ਪੜ੍ਹਨਾ, ਅਤੇ ਆਲੇ ਦੁਆਲੇ ਕਿਤੇ ਜਾਣਾ ਨਹੀਂ। ਜੇ ਫ੍ਰੀ ਵੀ ਆ ਥੋੜ੍ਹੇ ਲਾਇਬ੍ਰੇਰੀ 'ਚ ਪੜ੍ਹ ਲਓ, ਔਰ ਘਰ ਆ ਕੇ ਟਿਊਸ਼ਨਸ 'ਤੇ ਬੱਚੇ ਬੈਠੇ ਹੁੰਦੇ ਸੀਗੇ, ਉਹਨਾਂ ਨੂੰ ਪੜ੍ਹਾ ਕੇ 8 ਵਜੇ ਆਪਣਾ ਡਿਨਰ ਕਰਕੇ ਫਿਰ ਆਪ ਪੜ੍ਹਨ ਲੱਗ ਜਾਣਾ। ਇੱਦਾਂ ਹੀ ਰਾਤ ਦੇ 1-2 ਵੱਜ ਜਾਂਦੇ ਹੁੰਦੇ ਸੀਗੇ। ਅਤੇ ਹੁਣ ਜਿਹੜੀ ਜੁਡੀਸ਼ਰੀ ਦੀ ਇਸ ਅਟੈਂਪਟ ਦੀ ਅਗਰ ਤਿਆਰੀ ਕਰਾਂ ਪਿਛਲੇ 1 ਸਾਲ ਤੋਂ, ਉਹਦਾ ਸੀਗਾ ਉਹ ਸਾਡਾ ਸਾਰਾ ਦਿਨ ਹੀ ਪੜ੍ਹਾਈ ਨਾਲ ਜੁੜਿਆ ਰਹਿੰਦਾ ਹੁੰਦਾ ਸੀਗਾ। ਕਿਉਂਕਿ ਜਿੱਥੋਂ ਮੈਂ ਕੋਚਿੰਗ ਲਈ ਹੈ, ਸਾਡੇ ਸਰ ਹੈ GP ਸਰ, ਜਿਨ੍ਹਾਂ ਦੀ ਗਾਈਡੈਂਸ ਦੇ ਅੰਡਰ ਅਸੀਂ ਸਾਰਿਆਂ ਨੇ ਇਹ ਮੁਕਾਮ ਹਾਸਿਲ ਕੀਤੇ ਆ, ਉੱਥੇ ਐਟਮੋਸਫੇਅਰ ਸਾਨੂੰ ਇੱਦਾਂ ਦਾ ਮਿਲਿਆ ਆ ਕਿ ਸਾਰਾ ਦਿਨ ਹੀ ਪੜ੍ਹਾਈ 'ਚ ਬੱਚਾ ਜਿਹੜਾ ਰੁੱਝਾ ਰਹਿੰਦਾ ਆ। ਤੇ ਪਰੇਸ਼ਾਨੀਆਂ ਆਉਂਦੀਆਂ ਆ, ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਨਹੀਂ ਹੁਣ ਬਸ। ਤੇ ਮਤਲਬ ਇੱਕ ਜਿਹੜਾ ਹੌਸਲਾ ਹੈ ਨਾ, ਉਹ GP ਸਰ ਖੁਦ ਬਹੁਤ ਦਿੰਦੇ ਆ ਸਾਨੂੰ ਹੌਸਲਾ ਨਾ। ਸੋ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਇੱਦਾਂ ਦਾ ਵੀ ਕੋਈ ਪਰਸਨ ਹੋਣਾ ਚਾਹੀਦਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ, ਕਿ ਜਿਹੜਾ ਤੁਹਾਨੂੰ ਪਰੇਸ਼ਾਨੀਆਂ ਤੋਂ ਬਾਹਰ ਕੱਢ ਕੇ, ਹੈ ਨਾ, ਇੱਕ ਅੱਛਾ ਜਿਹਾ ਤੁਹਾਨੂੰ ਵਾਤਾਵਰਨ ਜਿਹੜਾ ਆ ਮੋਟੀਵੇਟ ਰੱਖੇ। ਬਿਲਕੁਲ ਜੀ ਜੀ। ਇੱਥੇ ਹੀ ਮੈਂ ਇਹ ਵੀ ਸਵਾਲ ਤੁਹਾਨੂੰ ਕਰ ਹੀ ਲਵਾਂ, ਜਿਸ ਤਰੀਕੇ ਨਾਲ ਤੁਸੀਂ ਨਰਮ ਜਿਹੇ ਲਹਿਜੇ 'ਚ ਬੋਲਦੇ ਹੋ, ਜੇ ਹੁਣ ਕੋਈ ਕਿਸੇ ਨੂੰ ਜੱਜਮੈਂਟ ਦੇਣੀ ਥੋੜੀ ਤਲਖ ਜੀ, ਜਾਂ ਫਿਰ ਉਹਨੂੰ ਮਾੜਾ ਜਿਹਾ ਖਿੱਚਣਾ ਹੈ ਕਿ ਇਹ ਕੰਮ ਤੂੰ ਪੇਸ਼ ਨਹੀਂ ਕੀਤਾ, ਆਹ ਚੀਜ਼ ਲਿਆ ਕੇ ਪੇਸ਼ ਨਹੀਂ ਕੀਤੀ ਕੋਰਟ ਦੇ ਅੱਗੇ, ਫਿਰ ਕਿੱਦਾਂ ਕੰਮ ਚੱਲੂ? ਥੋੜਾ ਉਸ ਟਾਈਮ ਆਊਗਾ ਉਹ ਵਾਲਾ ਜਜ਼ਬਾ ਜਦੋਂ ਬੈਠਣਾ ਹੈ, ਉਸ ਚੇਅਰ ਦੀ ਮਰਿਆਦਾ ਵੀ ਹੁੰਦੀ ਹੈ। ਦੇਖੋ ਜੀ, ਉਹ ਕੁਰਸੀ ਇੱਦਾਂ ਦੀ ਆ ਕਿ ਉਹ ਉੱਥੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਹੈ ਨਾ ਹੈਗੇ ਆ। ਉਹ ਉਸ ਜਗ੍ਹਾ 'ਤੇ ਬੈਠ ਕੇ ਤੁਸੀਂ ਇੱਕ ਅਲੱਗ ਜਿਹੜੀ ਆ ਸ਼ਖਸੀਅਤ ਬਣ ਜਾਂਦੇ ਹੋ ਨਾ। ਕਈ ਵਾਰੀ ਇੱਦਾਂ ਹੁੰਦਾ ਕਿ ਤੁਸੀਂ ਬਿਲਕੁਲ ਅਲੱਗ ਪਰਸਨੈਲਿਟੀ ਹੋ, ਔਰ ਉੱਥੇ ਤੁਹਾਡਾ ਜਿਹੜਾ ਅਲੱਗ ਚਿਹਰਾ ਦੇਖਣ ਨੂੰ ਮਿਲਦਾ ਆ, ਤੇ ਉੱਥੇ ਦੇਖਾਂਗੇ ਨਾ, ਉੱਥੇ ਦੇਖੋਗੇ। ਉਹ ਵਾਲੀ ਗੱਲ ਬੜੀ ਚੰਗੀ ਗੱਲ ਹੈ। ਸੋ ਤੁਹਾਡੀ ਜੇ ਕਹੀਏ ਵੀ ਇੰਸਪੀਰੇਸ਼ਨ ਕੌਣ ਹੈ, ਤੁਹਾਨੂੰ ਕਿਉਂ ਲੱਗਿਆ ਕਿ ਮੈਨੂੰ ਇਹ ਅਟੈਂਪਟ ਕਰਨਾ ਹੈ ਤੇ ਜੱਜ ਬਣਨਾ ਹੈ? ਇਹ ਕੋਈ ਇਹੋ ਜਿਹੀ ਘਟਨਾ ਜੁੜੀ ਸੀ ਇਸ ਨਾਲ? ਕਿਵੇਂ ਤੁਸੀਂ ਇਸ ਪਾਸੇ ਮੁੜੇ? ਕਿਉਂਕਿ ਲਾਇਰ ਤਾਂ ਬਣ ਗਏ ਸੀ, ਉਸ ਤੋਂ ਅੱਗੇ ਫਿਰ ਇੱਧਰ ਨੂੰ ਕਿੱਦਾਂ? ਸਰ ਲਾਇਰ ਤਾਂ ਚਲੋ ਇੱਦਾਂ ਸੀਗਾ ਕਿ
ਪੜ੍ਹਨਾ ਆ ਪਹਿਲਾਂ ਸੀ ਪੜ੍ਹਨ ਦੀ ਮੋਟੀਵੇਸ਼ਨ ਕਿ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਆ। ਤੇ ਸਭ ਤੋਂ ਵੱਡੀ ਜਿਹੜੀ ਇਨਸਪੀਰੇਸ਼ਨ ਹੈ ਡਾਕਟਰ BR ਅੰਬੇਡਕਰ ਸਾਹਿਬ ਸੀਗੇ, ਕਿਉਂਕਿ ਉਹਨਾਂ ਨੇ ਵੀ ਜ਼ਿੰਦਗੀ 'ਚ ਬਹੁਤ ਸੰਘਰਸ਼ ਦੇਖਿਆ। ਮੈਂ ਖੁਦ ਜ਼ਿੰਦਗੀ 'ਚ ਬਹੁਤ ਸੰਘਰਸ਼ ਦੇਖਿਆ, ਸਾਡੇ ਪੇਰੈਂਟਸ ਨੇ ਬਹੁਤ ਦੇਖਿਆ। ਤਾਂ ਜਦੋਂ ਵੀ ਉਹਨਾਂ ਦੀਆਂ ਸਟੋਰੀਜ਼ ਸਾਨੂੰ ਪੜ੍ਹਨ ਨੂੰ ਮਿਲਦੀਆਂ ਸੀਗੀਆਂ ਤੇ ਇੱਕ ਪ੍ਰੇਰਨਾ ਮਿਲਦੀ ਹੁੰਦੀ ਸੀਗੀ ਕਿ ਉਹ ਜਦੋਂ ਇੰਨੇ ਸੋਰਸਿਸ ਹੁੰਦੇ ਹੀ ਨਹੀਂ ਸੀ, ਇੱਦਾਂ ਦੀਆਂ ਕੰਡੀਸ਼ਨਾਂ 'ਚ ਪੜ ਗਏ, ਅਸੀਂ ਤਾਂ ਫੇਰ ਵੀ ਅੱਜ ਬਹੁਤ ਅੱਛੇ ਸਮਾਜ ਦੇ ਵਿੱਚ ਆ ਨਾ। ਤੇ ਉਹ ਜਿਹੜੀ ਇਨਸਪੀਰੇਸ਼ਨ ਸਭ ਤੋਂ ਵੱਡੀ ਸੀਗੀ। ਬਾਕੀ ਕਈ ਪਰਸਨਸ ਹੁੰਦੇ ਆ ਤੁਹਾਡੀ ਲਾਈਫ ਦੇ ਵਿੱਚ, ਸਾਡੇ ਪੇਰੈਂਟਸ ਦੀ ਮਿਹਨਤ ਨੂੰ ਦੇਖ ਕੇ ਉਹ ਵੀ ਇਨਸਪੀਰੇਸ਼ਨ ਦਾ ਕੰਮ ਜਿਹੜੇ ਆ ਕਰਦੇ ਆ, ਹੈ ਨਾ। ਤੇ ਇੱਦਾਂ ਹੀ ਬਸ ਨਿੱਕੀ ਨਿੱਕੀ ਕੋਈ ਸਟੋਰੀ ਤੋਂ, ਕੋਈ ਪਰਸਨ ਤੋਂ, ਮਤਲਬ ਨਿੱਕੇ ਨਿੱਕੇ ਜਿਹੜੇ ਰੋਲ ਨਿਭਾ ਰਹੇ ਆ, ਹਰ ਇੱਕ ਤੋਂ ਮੈਂ ਇਨਸਪੀਰੇਸ਼ਨ ਜਿਹੜੀ ਆ ਲੈਂਦੀ ਰਹੀ ਹਾਂ ਟਾਈਮ ਟੂ ਟਾਈਮ। ਜੀ, ਸੋ ਤੁਹਾਨੂੰ ਇਸ ਚੀਜ਼ ਦੀ ਕਿੱਥੋਂ ਮੋਟੀਵੇਸ਼ਨ ਮਿਲਦੀ ਸੀ ਕਿ ਹੁਣ ਧੀਆਂ ਜੇ ਇੱਥੇ ਤੱਕ ਆ ਗਈਆਂ ਨੇ, ਚਲੋ ਹੋਰ ਜ਼ੋਰ ਲਾਉਂਦੇ ਆ ਕਿ ਇੱਥੇ ਤੱਕ ਪਹੁੰਚ ਜਾਣਗੀਆਂ। ਜਿੱਦਾਂ ਭੈਣ ਹੁਣੀ ਦੱਸਿਆ ਕਿ ਤੀਸਰੇ ਅਟੈਂਪਟ ਦੇ ਵਿੱਚ ਉਹਨਾਂ ਨੇ ਇਹ ਮਾਣ ਹਾਸਲ ਕੀਤਾ ਹੈ। ਸੋ ਤੁਸੀਂ ਕਿੱਦਾਂ ਅੱਗੇ ਵਧਦੇ ਸੀ ਕਿ ਧੀਆਂ ਜੋ ਕਰ ਰਹੀਆਂ ਨੇ ਉਹਨਾਂ ਨੂੰ ਪਿੱਛੋਂ ਫੁੱਲ ਸਪੋਰਟ ਕਰਨੀ ਹੈ ਬੈਕ ਤੋਂ? ਕਿਉਂਕਿ ਨਹੀਂ, ਕਈ ਵਾਰ ਮਾਪਿਆਂ ਨੂੰ ਆਪਾਂ ਵੇਖਦੇ ਆ ਨਾ, ਬਹੁਤੇ ਨਹੀਂ ਪਰ ਕੁਝ ਹੁੰਦੇ ਨੇ ਜਿਹੜੇ ਸੋਚਦੇ ਨੇ ਕਿ ਠੀਕ ਹੈ ਹੁਣ 10ਵੀਂ ਕਰਾ ਲਈ ਹੈ ਜਾਂ 12ਵੀਂ ਕਰਾ ਲਈ ਹੈ, ਇੰਨਾ ਬਹੁਤ ਆ, ਹੁਣ ਚੁੱਲ੍ਹਾ ਚੌਂਕਾ ਕਰਨਾ ਆ ਜਾਵੇ ਧੀ ਨੂੰ ਤੇ ਫਿਰ ਉਹਦੇ ਹੱਥ ਪੀਲੇ ਕਰ ਦਈਏ। ਅਸਲ ਵਿੱਚ ਨਾ ਸਾਡੇ ਜਿਹੜਾ ਪਰਿਵਾਰ ਆ, ਹਾਂਜੀ, ਉਹਦੀ ਬੈਕਗਰਾਉਂਡ ਜਿਹੜੀ ਆ ਬਹੁਤ ਇੱਕ ਸਾਫ ਸੁਥਰੀ ਆ। ਜੀ ਜੀ ਸਾਡੇ ਗ੍ਰੈਂਡਫਾਦਰ ਦੇ ਪਿਤਾ ਜੀ ਜੀ ਜਾਣੀ ਕਿ ਸਾਡੀ ਪੀੜ੍ਹੀ ਦੇ ਵਿੱਚ ਲੜਕੀਆਂ ਨਹੀਂ ਸੀ ਹੁੰਦੀਆਂ, ਜੀ ਲੜਕੇ ਹੁੰਦੇ ਸੀ ਜ਼ਿਆਦਾ। ਜੀ ਪਹਿਲੀ ਜਦੋਂ ਲੜਕੀ ਪੈਦਾ ਹੋਈ ਨਾ, ਸਾਡੇ ਇਹਨਾਂ ਨੇ ਉਸ ਵੇਲੇ ਸ਼ੱਕਰ ਹੁੰਦੀ ਜਾਂ ਗੰਢ ਹੁੰਦੀ ਸੀ, 2-3 ਬੋਰੀਆਂ ਖੰਡ ਦੀਆਂ ਬਣਦੀਆਂ ਲੋਕਾਂ ਨੂੰ ਮਠਿਆਈ, ਆਪਾਂ ਕਹਿੰਦੇ ਨਾ ਵੀ ਮਿੱਠਾ ਮੂੰਹ ਕਰਾਉਣੇ, ਮਿੱਠਾ ਕਰਾਉਣੇ। ਤੇ ਉਹ ਬੜਾ ਸਾਡੇ ਪਰਿਵਾਰ 'ਚ ਉਦੋਂ ਸਤਿਕਾਰ ਚੱਲਦਾ ਹੁੰਦਾ ਲੜਕੀਆਂ ਦੇ ਪ੍ਰਤੀ, ਚਾਹੇ ਉਹ ਸਾਡੇ ਖਾਨਦਾਨ ਦੀ ਬਹੂ ਹੁੰਦੀਆਂ ਸੀ, ਸਾਡੇ ਉਹਨਾਂ ਨੂੰ ਵੀ ਬੇਟੇ ਸਾਡੇ ਕਹਿੰਦੇ ਸੀਗੇ, ਚਾਹੇ ਉਹ ਲੜਕੀਆਂ ਹੁੰਦੀਆਂ ਸੀਗੀਆਂ। ਇੱਥੋਂ ਤੱਕ ਕਈ ਸਾਡੇ ਜਿਹੜੇ ਪੜੋਸੀ ਹੁੰਦੇ ਸੀ ਨਾ, ਉਹ ਵੀ ਕਹਿੰਦੇ ਹੁੰਦੇ ਵੀ ਜੇ ਅਸੀਂ ਤਾਂ ਫਲਾਣੇ ਦੇ ਘਰ ਜੰਮ ਪੈਂਦੇ ਚੰਗਾ ਰਹਿੰਦੇ। ਵੀ ਸਾਡੇ ਇੱਕ ਵਾਤਾਵਰਨ ਬਹੁਤ ਵਧੀਆ ਸੀ, ਲੜਕੇ ਦੇ ਪ੍ਰਤੀ ਬਹੁਤ ਇੱਜ਼ਤ ਕਰਦੇ ਸੀ, ਸਤਿਕਾਰ ਕਰਦੇ ਸੀ। ਤੇ ਇਸ ਲਈ ਸਾਡੀਆਂ 3 ਬੇਟੀਆਂ ਹੋਈਆਂ, ਕੋਈ ਸਾਨੂੰ ਇਹ ਨਹੀਂ ਸੀ ਮਾਇੰਡ ਵੀ ਲੜਕੀਆਂ ਕਿਉਂ ਹੋ ਗਈਆਂ, ਸਾਨੂੰ ਇਹ ਚੀਜ਼ ਨਹੀਂ ਸੀ। ਸਾਨੂੰ ਇਹ ਸੀ ਵੀ ਇਹ ਹੁਣ ਇਹਨਾਂ ਨੂੰ ਕਿਸੇ ਕਾਬਲ ਕਰਨਾ ਆਪਾਂ, ਕਿਉਂਕਿ ਸਾਡੀ ਪ੍ਰਥਾ ਚੱਲਦੀ ਆਈ ਨਾ, ਮਗਰ ਲੜਕੀਆਂ ਨੂੰ ਸਤਿਕਾਰ ਕੀਤਾ ਆਪਾਂ। ਤੇ ਇਸ ਕਰਕੇ ਕੋਈ ਦੂਜੇ ਨੈਗੇਟਿਵ ਨਹੀਂ ਸੋਚਦਾ ਸਾਡਾ ਪਰਿਵਾਰ ਕੋਈ ਵੀ, ਸਿਰਫ ਇਹ ਪੋਜ਼ੀਟਿਵ ਸੀਗਾ ਵੀ ਇਹਨਾਂ ਨੂੰ ਆਪਾਂ ਹੁਣ ਆਪਣੇ ਪੈਰਾਂ 'ਤੇ ਖੜਾ ਕਰਨਾ। ਉਹਦੇ ਲਈ ਸਾਨੂੰ ਪੜ੍ਹਾਈ ਦੇ ਨਾਲ ਸਾਡਾ ਪਰਿਵਾਰ ਜੁੜਿਆ ਪਹਿਲਾਂ ਤੋਂ ਹੀ। ਸਾਡੇ 1977 ਵਿੱਚ ਕਜ਼ਨ ਬ੍ਰਦਰ ਮੇਰੇ ਐਡਵੋਕੇਟ ਸੀਗੇ, ਉਸ ਤੋਂ ਬਾਅਦ ਸਾਡੇ ਚਾਚਾ ਜੀ ਪ੍ਰੋਫੈਸਰ ਬਣੇ, ਡਾਕਟਰ ਬਣੇ, ਹੈ ਨਾ। ਤੇ ਮੇਰੇ ਆਪਣੇ ਪਿਤਾ ਜੀ ਜਿਹੜੇ ਸੀਗੇ, ਉਹਨਾਂ ਨੇ ਪੜ੍ਹਾਈ ਦੇ ਨਾਲ ਬੜਾ ਜੁੜੇ ਸੀਗੇ, ਆਪਣੇ ਪਰਿਵਾਰ ਨੂੰ ਬੜਾ ਵਧੀਆ ਪੜ੍ਹਾਉਂਦੇ ਸੀਗੇ। ਅਸੀਂ ਜੇ ਨਹੀਂ ਪੜ੍ਹੇ ਤਾਂ ਸਾਡਾ ਉਹ ਕਾਰਨ ਇਹ ਸੀ ਵੀ ਸਾਡੀ ਮੰਮੀ ਸਾਡੀ ਜਿਹੜੀ ਸੀ ਨਾ, ਉਹ 79 'ਚ ਡੈਥ ਹੋ ਗਈ ਸੀ ਉਹਨਾਂ ਦੀ। ਅਸੀਂ ਛੋਟੇ ਛੋਟੇ ਹੁੰਦੇ ਜਦੋਂ, ਅਸੀਂ ਨਹੀਂ ਪੜ੍ਹ ਸਕੇ ਕਿਉਂਕਿ ਵਰਕ ਬੋਝ ਆ ਗਿਆ। ਹਾਂਜੀ, ਉਹ ਬੋਝ ਬੋਝ ਨਹੀਂ ਸੀ ਪੈ ਗਿਆ। ਇੱਕ ਉਹ ਹੋ ਗਿਆ ਨਾ ਵੀ ਜਦੋਂ ਹੁਣ ਘਰ 'ਚ ਮਿਸਿਜ ਨਾ ਹੋਵੇ, ਬੱਚੇ ਛੋਟੇ ਛੋਟੇ ਹੋਣ, ਤੇ ਮਾਪਾ ਫਿਰ ਉਹਨੂੰ ਉਸ ਤਰੀਕੇ ਨਾਲ ਕਰਦਾ ਨਾ ਵੀ ਮੇਰੇ ਯਾਰ ਬੱਚੇ ਕਿਸੇ ਦਾ ਪਲ ਜਾਣ, ਉਹ ਸਾਡਾ ਬੋਝ ਪੈ ਗਿਆ ਪਾਪਾ ਜੀ ਦੇ। ਅਸੀਂ ਚਲੋ ਥੋੜ੍ਹਾ ਵਾਂਝੇ ਹੋ ਗਏ, ਪਰ ਉਹ ਅਸੀਂ ਜਿਹੜੇ ਮਰਿਆਦਾ ਚੱਲਦੀ ਸਾਡੇ ਪਰਿਵਾਰ ਦੀ, ਉਹ ਨਹੀਂ ਟੁੱਟਣ ਦਿੱਤੀ ਅਸੀਂ। ਉਹਦੇ ਕਰਕੇ ਅਸੀਂ ਬੱਚਿਆਂ ਨੂੰ ਪੜ੍ਹਾਇਆ। ਬਾਕੀ ਮੈਰਿਜ ਦੀ ਗੱਲ ਹੁੰਦੀ ਸੀਗੀ, ਹੁਣ ਦੇਖੀ ਤਾਂ ਮੈਰਿਜਾਂ ਹੋ ਜਾਂਦੀਆਂ 10 ਪੜ੍ਹ ਕੇ ਜਾਂ 12 ਪੜ੍ਹ ਕੇ, ਪਰ ਸਾਨੂੰ ਆਪਣੇ ਆਪ 'ਚ ਹੀ ਇੱਕ ਨਹੀਂ ਸੀ ਨਾ ਚੱਲਦਾ ਵੀ ਜਿੰਨਾ ਕਿ ਬੱਚੇ ਪੜ੍ਹਦੇ ਨੇ ਜਾਂ ਕੁਛ ਮੰਜ਼ਿਲ 'ਤੇ ਪਹੁੰਚਦੇ ਨਹੀਂ, ਉਹਨਾਂ 'ਚ ਕੋਈ ਵਿਆਹ ਨਹੀਂ ਕਰਨਾ ਚਾਹੀਦਾ। ਵਿਆਹ ਤਾਂ ਹੋ ਹੀ ਜਾਣਾ ਨਾ। ਤੇ ਇੱਕ ਹੋਰ ਗੱਲ ਇੱਥੇ ਅੰਕਲ ਮੈਂ ਜੋੜ ਦਿੰਦਾ ਇਸ ਦੇ ਵਿੱਚ, ਕਈ ਵਾਰੀ ਨਾ ਵਿਆਹ ਨੂੰ ਸਾਰਾ ਕੁਝ ਮੰਨ ਲਿਆ ਜਾਂਦਾ ਹੈ, ਹਾਲਾਂਕਿ ਉਹ ਸਾਡੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਉਸ ਨੂੰ ਸਭ ਕੁਝ ਮੰਨ ਲਿਆ ਜਾਂਦਾ ਵੀ ਉਹ ਕਾਲੀ ਕਾਲੀ ਕਰ ਦਈਏ। ਅਸਲ ਵਿੱਚ ਨਾ ਸਾਡੇ ਸਮਾਜ 'ਚ ਲੜਕੀ ਨੂੰ ਲੈ ਕੇ ਥੋੜ੍ਹੀਆਂ ਭਾਵਨਾਵਾਂ ਗਲਤ ਰਹਿੰਦੀਆਂ। ਕਿ ਅਸੀਂ ਆਪਾਂ ਇੱਕ ਲੜਕੀ ਨੂੰ ਇੱਕ ਇੱਜ਼ਤ ਮੰਨਦੇ ਆ। ਸਮਾਜ ਇੰਨਾ ਗਿਰ ਚੁੱਕਾ ਹੈ ਨਾ ਅੱਜ ਦੇ ਸਮੇਂ 'ਚ, ਜੇ ਮੇਰੀ ਲੜਕੀ ਆ। ਅੱਗੇ ਕਿਸੇ ਸਮੇਂ ਹੁੰਦਾ ਸੀ ਪਿੰਡ ਦੀ ਲੜਕੀ ਤਾਂ ਪਿੰਡ ਦੀ ਲੜਕੀ ਹੁੰਦੀ, ਉਹ ਸਾਡੀ ਸਾਂਝੀ ਹੁੰਦੀ, ਕਹਿੰਦੇ ਸਾਡੀ ਲੜਕੀ ਆ, ਪਿੰਡ ਦੀ ਆ। ਅੱਜ ਉਹ ਟੌਪਿਕ ਖਤਮ ਹੋ ਗਿਆ। ਉਹ ਹਰ ਇੱਕ ਬੰਦਾ ਚਿੰਤਾ 'ਚ ਪਿਆ ਵੀ ਯਾਰ ਵਿਆਹ ਕਰੀਏ, ਆਪਣੇ ਘਰ 'ਚ ਆਵੇ। ਪਰ ਸਾਨੂੰ ਸਾਡੇ ਜਿਹੜੇ ਸੰਸਕਾਰ, ਸਾਡੇ ਪਰਿਵਾਰਕ ਸੰਸਕਾਰ ਆ, ਉਹ ਇੰਨੇ ਅੱਛੇ ਆ ਵੀ ਸਾਨੂੰ ਇੱਕ ਭਰੋਸਾ ਹੈ ਵੀ ਸਾਡੇ ਜਿਹੜੇ ਬੱਚੇ ਉਹ ਸਾਡੇ ਕਹਿਣੇ 'ਚ ਆ, ਅਸੀਂ ਵੀ ਆਪਣੇ ਮਾਤਾ ਪਿਤਾ ਦੇ ਕਹਿਣੇ 'ਚ ਰਹੇ ਆ। ਅਤੇ ਇਸ ਕਰਕੇ ਸਾਨੂੰ ਵਿਆਹ ਵਾਲੇ ਪਾਸੇ ਨੂੰ ਵਾਲੀ ਤਵੱਜੋ ਨਹੀਂ ਦਿੱਤੀ, ਪੜ੍ਹਾਈ ਵਾਲੇ ਪਾਸੇ ਜ਼ਿਆਦਾ ਤਵੱਜੋ ਦਿੱਤੀ ਹੈ ਜੀ। ਸੋ ਉਹ ਇੱਕ ਸਮਾਂ ਸੀ ਜਦੋਂ ਜੇ ਵੈਰੀ ਦੁਸ਼ਮਣ ਦੀ ਵੀ ਧੀ ਹੁੰਦੀ ਸੀ, ਉਹਦੇ ਵੀ ਸਿਰ ਤੇ ਪਿਆਰ ਦਿੱਤਾ ਜਾਂਦਾ ਸੀ, ਉਹ ਚੀਜ਼ਾਂ ਹੁੰਦੀਆਂ ਸੀ। ਪਰ ਹੁਣ ਬਹੁਤ ਸਮਾਂ ਬਦਲ ਚੁੱਕਿਆ। ਭੈਣੇ, ਜਿੱਦਾਂ ਤੁਹਾਡੇ ਪਿਤਾ ਜੀ ਨੇ ਗੱਲ ਕੀਤੀ ਹੈ ਕਿ ਔਰਤਾਂ ਦੀ ਸਥਿਤੀ ਜੋ ਪਹਿਲਾਂ ਦੇਖਦੇ ਸੀਗੇ ਜਾਂ ਹੁਣ ਦੇਖਦੇ ਆ, ਉਸ ਦੇ ਬਾਰੇ ਕੀ ਲੱਗਦਾ ਹੈ ਕਿ ਹੁਣ
ਉਹਦੇ ਬਾਰੇ ਕੁਝ ਕਰੋਗੇ ਜਾਂ ਆਪਣੇ ਸਮਾਜ ਦੇ ਬਾਰੇ? ਜਿੱਦਾਂ ਮੈਂ ਫੋਟੋ ਦੇਖ ਰਿਹਾ ਗਦਰੀ ਬਾਬਾ ਮੰਗੂ ਰਾਮ ਮੰਗੂਵਾਲੀਆ ਜੀ ਦੀ, ਫਿਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਲੱਗੀ ਹੋਈ ਹੈ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਤਸਵੀਰ ਲੱਗੀ ਹੋਈ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸੰਘਰਸ਼ ਕੀਤਾ, ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਹੈ ਕਿ ਅਸੀਂ ਇੰਨੇ ਨੀਚ ਨਹੀਂ ਹਾਂ ਜਿੰਨੇ ਸਾਨੂੰ ਸਮਝਿਆ ਜਾਂਦਾ ਹੈ। ਸੋ ਸਮਾਜ ਨੂੰ ਇਹ ਜਿਹੜੀ ਪਰਸੈਪਸ਼ਨ ਬਣੀ ਹੋਈ ਹੈ, ਇਸ ਚੋਂ ਕੱਢਣ ਦੇ ਲਈ ਤੁਸੀਂ ਪਰਸਨਲੀ ਕੋਈ ਹੰਬਲਾ ਮਾਰੋਗੇ ਜੱਜ ਹੁੰਦਿਆਂ ਹੋਇਆਂ, ਜਾਂ ਜੱਜ ਦੀ ਭੂਮਿਕਾ ਜਦੋਂ ਤੁਸੀਂ ਨਿਭਾ ਚੁੱਕੇ ਹੋਵੋਗੇ, ਹਾਲੇ ਤਾਂ ਹੁਣ ਪੈਰ ਰੱਖ ਰਹੇ ਹੋ ਵਿੱਚ, ਇਹਦਾ ਕੋਈ ਤੁਸੀਂ ਥੋਟ ਪ੍ਰੋਸੈਸ ਬਣਾਇਆ ਹੈ, ਕੋਈ ਵਿਉਂਤਬੰਦੀ ਘੜੀ ਹੈ ਕਿ ਆਹ ਕੰਮ ਇਦਾਂ ਜੇ ਹੋਵੇ ਤਾਂ ਜ਼ਿਆਦਾ ਚੰਗਾ ਰਹੇਗਾ? ਦੇਖੋ ਜੀ, ਜੇ ਮੈਂ ਇਸਤਰੀ ਦੀ ਸਥਿਤੀ ਦੀ ਗੱਲ ਕਰਾਂ ਤਾਂ ਜਦੋਂ ਮੈਂ 11ਵੀਂ 12ਵੀਂ ਚ ਪੜ੍ਹਦੀ ਹੁੰਦੀ ਸੀ, ਜਿੰਨੇ ਵੀ ਸਾਡੇ ਨਾਲ ਦੀਆਂ ਕੁੜੀਆਂ ਹੁੰਦੀਆਂ ਸੀਗੀਆਂ ਸਾਰਿਆਂ ਦੇ ਵਿਆਹ ਹੋ ਚੁੱਕੇ ਆ, ਇੱਕ ਇੱਕ ਦੋ ਦੋ ਬੱਚੇ ਆ ਜੀ। ਤੇ ਉਹਨਾਂ ਨੂੰ ਦੇਖ ਕੇ ਅਸੀਂ ਵੀ ਸੋਚਦੇ ਹੁੰਦੇ ਸੀ ਕਿ ਕਿੰਨੀ ਚੰਗੀ ਗੱਲ ਆ ਕਿ ਸਾਡੇ ਪੇਰੈਂਟਸ ਜਿਹੜੇ ਆ ਕਦੀ ਪ੍ਰੈਸ਼ਰਾਈਜ਼ ਨਹੀਂ ਕਰ ਰਹੇ ਇਸ ਚੀਜ਼ ਨੂੰ। ਸੋ ਸਾਡਾ ਜਿਹੜੀ ਪੜ੍ਹਾਈ ਨਾਲ ਕਨੈਕਟੀਵਿਟੀ ਰਹੀ ਆ ਉਹ ਸਾਡੇ ਪੇਰੈਂਟਸ ਕਰਕੇ ਬਹੁਤ ਰਹੀ ਆ। ਤੇ ਹੁਣ ਅਸੀਂ ਉਹ ਚੀਜ਼ਾਂ ਦੇਖੀਆਂ ਹੋਈਆਂ ਆ, ਹੈ ਨਾ, ਅਸੀਂ ਵਿਚਰੇ ਹੋਏ ਆ ਉਹਨਾਂ ਵਿੱਚੋਂ। ਤੇ ਹੁਣ ਇਹ ਕੋਸ਼ਿਸ਼ ਤਾਂ ਇਹੀ ਕੀਤੀ ਜਾਊਗੀ ਨਾ, ਇਹਨਾਂ ਚੀਜ਼ਾਂ ਦਾ ਧਿਆਨ 'ਚ ਰੱਖ ਕੇ ਜਿਹੜਾ ਹਰ ਜੋ ਵੀ ਡਿਸੀਜ਼ਨ ਆ ਉਹ ਲਿਆ ਜਾਵੇ। ਤੇ ਬਾਕੀ ਰਹੀ ਜਿੱਦਾਂ ਤੁਸੀਂ ਪਰਸਨੈਲਿਟੀਜ਼ ਦੇ ਨਾਮ ਲਏ ਆ, ਉਹ ਸਾਡਾ ਪਿਛੋਕੜ ਆ, ਕਿਉਂਕਿ ਉਹਨਾਂ ਨੇ ਘਾਲੀਆਂ ਹੈ ਨਾ, ਤੇ ਬਹੁਤ ਕੁਛ ਦੇਣ ਆ ਉਹਨਾਂ ਦੀ ਸਮਾਜ ਨੂੰ, ਤੇ ਉਹ ਤਾਂ ਹਮੇਸ਼ਾ ਯਾਦ ਰਹੇਗਾ। ਤੇ ਹਾਂ, ਜੋ ਉਸ ਟਾਈਮ ਦੀ ਸਿਚੁਏਸ਼ਨ ਹੋਏਗੀ ਉਹ ਬਹੁਤ ਸੋਚ ਸਮਝ ਕੇ ਜਿਹੜੇ ਡਿਸੀਜ਼ਨ ਲਏ ਜਾਣਗੇ। ਜੀ, ਸੋ ਵੇਖਣ ਵਾਲੀ ਗੱਲ ਹੋਵੇਗੀ ਕਿਵੇਂ ਹੋਏਗਾ। ਆਖਰ ਦੇ ਵਿੱਚ ਇੱਕ ਤੁਹਾਡੇ ਕੋਲੋਂ ਹੀ ਸੰਦੇਸ਼ ਲੈਣਾ ਚਾਹਾਂਗੇ ਉਹਨਾਂ ਲੋਕਾਂ ਦੇ ਨਾਮ ਜਿਹੜੇ ਧੀਆਂ ਨੂੰ ਜੰਮਣ ਤੋਂ ਹਾਲੇ ਵੀ ਥੋੜ੍ਹਾ ਝਿਜਕਦੇ ਨੇ, ਜਿਹੜੇ ਹਾਲੇ ਵੀ ਮਹਿਸੂਸ ਕਰਦੇ ਨੇ, ਹਾਲਾਂਕਿ ਹੁਣ ਯੁੱਗ ਬਹੁਤ ਬਦਲ ਚੁੱਕਿਆ ਹੈ, ਧੀਆਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਜਿਵੇਂ ਤੁਹਾਡੇ ਪਿਤਾ ਜੀ ਨੇ ਦੱਸਿਆ ਕਿ ਕਿਵੇਂ ਮਿਠਾਈਆਂ ਵੰਡੀਆਂ ਜਾਂਦੀਆਂ ਨੇ, ਅੱਜ ਵੀ ਉਹ ਕੰਮ ਹੋਣਾ ਸ਼ੁਰੂ ਹੋ ਚੁੱਕਿਆ, ਪਰ ਫਿਰ ਵੀ ਜਿਹੜੀ ਕਿਤੇ ਕਮੀ ਰਹਿੰਦੀ ਹੈ ਉਹਨੂੰ ਦੂਰ ਕਰਨ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਦੇਖੋ ਜੀ, ਆਪਾਂ ਹੁਣ ਅਖਬਾਰਾਂ ਸਵੇਰੇ ਹੀ ਚੱਕ ਲੈਂਦੇ ਆ, ਉੱਥੇ ਆਪਾਂ ਨੂੰ ਹਮੇਸ਼ਾ ਕੋਈ ਨਾ ਕੋਈ ਖਬਰ ਮਿਲ ਜਾਂਦੀ ਆ, ਹੈ ਨਾ, ਧੀ ਨੇ ਨਾਮ ਖੱਟਿਆ, ਹੈ ਨਾ, ਇਸ ਖੇਤਰ ਦੇ ਵਿੱਚ ਤਰੱਕੀ ਕੀਤੀ। ਸੋ ਅੱਜ ਕੱਲ੍ਹ ਉਹ ਚੀਜ਼ਾਂ ਜਿਹੜੀਆਂ ਆ ਬਹੁਤ ਘੱਟ ਗਈਆਂ ਆ ਕਿ ਕੁੜੀਆਂ ਜਿਹੜੀਆਂ ਆ ਜਨਮ ਜਦੋਂ ਲੈਂਦੀਆਂ ਤੇ ਬੋਝ ਬਣ ਜਾਂਦੀਆਂ ਨਾ। ਸੋ ਬਹੁਤ ਜਿਹੜੇ ਚੇਂਜ ਆ ਉਹ ਦੇਖਣ ਨੂੰ ਮਿਲਿਆ ਆ। ਤੇ ਬਾਕੀ ਜੇ ਕਿਸੇ ਹਜੇ ਵੀ ਸੋਚ ਇਹ ਵਾਲੀ ਹੈਗੀ ਆ ਤਾਂ ਆਈ ਥਿੰਕ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨਾ, ਕਿਉਂਕਿ ਜਾਂ ਉਹ ਆਪਣੇ ਆਪ ਨੂੰ ਅਵੋਇਡ ਕਰ ਰਿਹਾ ਕਿ ਇਹਨਾਂ ਚੀਜ਼ਾਂ ਨੂੰ ਨਾ ਦੇਖਿਆ ਜਾਵੇ, ਹੈ ਨਾ। ਤੇ ਬਾਕੀ ਸੋਚ ਬਦਲਣ ਦੀ ਗੱਲ ਆ ਜੀ, ਤੇ ਸੋਚ ਜਿਹੜੀ ਬਦਲਣੀ ਬਹੁਤ ਜ਼ਰੂਰੀ ਆ। ਸਮਾਜ ਦੇ ਅਕੋਰਡਿੰਗ ਜਿੱਦਾਂ ਜਿੱਦਾਂ ਟਾਈਮ ਚੇਂਜ ਹੁੰਦਾ ਨਾ, ਆਪਣੀ ਸੋਚ ਵੀ ਜਿਹੜੀ ਆ ਉਹ ਬਦਲਣੀ ਚੰਗੀ ਹੁੰਦੀ ਆ ਜੀ। ਜੀ, ਸੋ ਤੁਸੀਂ ਵੀ ਇਸ ਸਵਾਲ ਦਾ ਕੀ ਜਵਾਬ ਦਿਓਗੇ ਜਿਹੜੇ ਲੋਕ ਹਾਲੇ ਵੀ ਸੋਚਦੇ ਨੇ, ਧੀਆਂ ਨੂੰ ਬੋਝ ਮੰਨਦੇ ਨੇ, ਕੀ ਕਹੋਗੇ? ਦੇਖੋ, ਜਿਹੜਾ ਇਹ ਨਾ ਇਹ ਟੌਪਿਕ ਹੈਗਾ ਧੀਆਂ ਦੇ ਬਾਰੇ ਜੀ, ਹਰ ਇੱਕ ਬੰਦੇ ਆਪੋ ਆਪਣੀ ਸੋਚ ਆ ਜੀ, ਆਪਾਂ ਕਿਸੇ ਸੋਚ ਨੂੰ ਬਦਲ ਨਹੀਂ ਸਕਦੇ। ਕਿਉਂ ਦੇਖੋ, ਏਡੇ ਏਡੇ ਸੰਤ ਆਏ, ਏਡੇ ਏਡੇ ਲੀਡਰ ਆਏ, ਏਡੇ ਏਡੇ ਫਕੀਰ ਆਏ, ਉਹਨਾਂ ਨੇ ਜੋ ਵੀ ਕੀਤਾ ਇਨਸਾਨੀਅਤ ਦੇ ਭਲੇ ਲਈ ਕੀਤਾ। ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਤੇ ਮੇਰੀ ਕੋਈ ਕਿਉਂ ਮੰਨੂਗਾ ਕੋਈ? ਹਾਂ ਸਰ, ਮੈਂ ਇਹ ਗੱਲ ਕਹੂੰਗਾ ਵੀ ਔਖੇ ਸੌਖੇ ਬੱਚਿਆਂ ਨੂੰ ਪੜ੍ਹਾਓ ਜ਼ਰੂਰ ਜੀ। ਬਾਕੀ ਜੇਕਰ ਆਪਾਂ ਸਮਾਜ ਦੇ ਵਿੱਚ ਵਿਚਰਨ ਦੇ ਲਈ ਸਭ ਤੋਂ ਜ਼ਰੂਰੀ ਪੜ੍ਹਾਈ ਆ ਜੀ, ਉਹ ਚਾਹੇ ਕੁੜੀ ਆ ਚਾਹੇ ਮੁੰਡਾ ਆ ਜੀ। ਅਤੇ ਇਸ ਲਈ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਆ, ਸਾਰਿਆਂ ਨੂੰ ਪੜ੍ਹਾਉਣਾ ਚਾਹੀਦਾ ਆ। ਉਹਦੇ ਲਈ ਸੋਰਸ, ਇਨਕਮ ਸੋਰਸਿਸ ਜਿਹੜੇ ਆ ਉਹ ਬੇਸ਼ੱਕ ਘੱਟ ਹੀ ਹੋਣ, ਮੇਰੇ ਵਾਂਗ ਇਰਾਦੇ ਮੌਜੂਦ ਹੋਣ, ਅਤੇ ਤੁਰਦਿਆਂ ਕੋਈ ਨਾ ਕੋਈ ਸਾਥੀ ਮਿਲ ਜਾਂਦੇ ਆ। ਇਹਨੂੰ ਆਪਾਂ ਜਿਹਨੂੰ ਗੋਡ ਗਿਫਟ ਕਹਿੰਦੇ ਆ, ਆਪਾਂ ਗੋਡ ਗਿਫਟ ਮੈਂ ਉਹਨਾਂ ਨੂੰ ਮੰਨਦਾ ਵੀ ਜਿਹੜਾ ਤੁਹਾਡਾ ਸਾਥ ਦੇ ਰਿਹਾ। ਅਤੇ ਜਿਹੜਾ ਸਫ਼ਰ ਹੁੰਦਾ ਫਿਰ ਸੁਹਾਨਾ ਬਣ ਜਾਂਦਾ ਨਾ, ਉਹ ਸਾਡਾ ਬਣ ਗਿਆ। ਮੈਂ ਸਾਰਿਆਂ ਨੂੰ ਵੀ ਪ੍ਰੇਰਨਾ ਕਰੂੰਗਾ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਸੋ ਤੁਸੀਂ ਵੇਖਿਆ ਗੱਲਬਾਤ ਸਾਰੀ ਤੁਸੀਂ ਸੁਣੀ ਹੈ ਕਿ ਕਿਸ ਤਰੀਕੇ ਦੇ ਨਾਲ ਮਿਹਨਤ ਕਰਨ ਤੋਂ ਬਾਅਦ ਹੰਬਲਾ ਮਾਰਿਆ ਇਸ ਧੀ ਨੇ, ਤੇ ਉਸ ਤੋਂ ਬਾਅਦ ਅੱਜ ਜਿਹੜੇ ਮੁਕਾਮ 'ਤੇ ਉਹ ਧੀ ਖੜੀ ਹੈ ਉਸ ਤੋਂ ਹੋਰ ਕਿੰਨੀਆਂ ਧੀਆਂ ਪ੍ਰੇਰਨਾ ਲੈਣਗੀਆਂ ਅਤੇ ਇਸ ਲੀਹ 'ਤੇ ਤੁਰਦਿਆਂ ਹੋਇਆਂ ਮਾਣਮੱਤੀਆਂ ਕੁਰਸੀਆਂ 'ਤੇ ਬੈਠਣਗੀਆਂ ਅਤੇ ਉਹਨਾਂ ਕੁਰਸੀਆਂ ਦੀ ਸ਼ੋਭਾ ਨੂੰ ਹੋਰ ਵਧਾਉਣਗੀਆਂ। ਅਸੀਂ ਆਸ ਕਰਦੇ ਹਾਂ ਕਿ ਇਸ ਵੀਡੀਓ ਨੂੰ, ਇਸ ਗੱਲਬਾਤ ਨੂੰ ਦੇਖਣ ਤੋਂ ਬਾਅਦ ਹੋਰ ਬਹੁਤ ਸਾਰੀਆਂ ਧੀਆਂ ਦੇ, ਉਹਨਾਂ ਦੇ ਮਾਪਿਆਂ ਦੇ ਮਨਾਂ ਦੇ ਅੰਦਰ ਚਿਣਗ ਜਾਗੂਗੀ ਕਿ ਉਹ ਵੀ ਇਸੇ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੇ ਲਈ ਪ੍ਰੇਰਨ। ਧੀਆਂ ਪੜ੍ਹਨ ਅਤੇ ਵੱਡੇ ਮਾਰ ਕੇ
ਦੇਸ਼ ਦਾ ਨਾਮ ਰੌਸ਼ਨ ਕਰਨ, ਆਪਣੇ ਸਮਾਜ ਦਾ ਨਾਮ ਰੌਸ਼ਨ ਕਰਨ। ਇੰਨੇ ਦੇ ਨਾਲ ਹੀ ਤੁਹਾਡੇ ਤੋਂ ਅਲਵਿਦਾ ਚਾਹਾਂਗੇ ਕਿ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਹੰਬਲਾ ਮਾਰਦੇ ਰਹੋ, ਕਦੀ ਵੀ ਹਾਰ ਨਾ ਮੰਨੋ। ਸਾਨੂੰ ਦਿਓ ਇਜਾਜ਼ਤ। ਧੰਨਵਾਦ।